ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੀਪਕ ਬੰਦਾ ਸ਼੍ਰੀ ਹਰਗੋਬਿੰਦਪੁਰ ਤੋਂ, ਜੋ ਕਿ ਅਸੀਂ ਅੱਜ ਪਹੁੰਚੇ ਹੋਏ ਹਾਂ ਆਮ ਆਦਮੀ ਪਾਰਟੀ ਦੇ ਦਫ਼ਤਰ, ਜੋ ਕਿ ਹਲਕਾ ਉਮੀਦਵਾਰ ਐਡਵੋਕੇਟ ਅਮਰਪਾਲ ਜੀ ਦੇ ਦਫ਼ਤਰ ਹੈ, ਜੋ ਕਿ ਇਹਨਾਂ ਨੂੰ ਮਿਲ ਕੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੇਰੇ ਆਫਿਸ 'ਚ ਆਉਣ ਦਾ। ਥੈਂਕ ਯੂ ਸਰ। ਪਹਿਲਾਂ ਤੁਹਾਨੂੰ ਨਵੇਂ ਸਾਲ ਦੀ ਮੁਬਾਰਕਾਂ ਨਾਲ ਤੁਸੀਂ ਜਨਤਾ ਨੂੰ ਵੀ ਦੇਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਸੁਣਨ ਵਾਲੇ ਸਾਰੀ ਆਵਾਮ ਨੂੰ ਜੋ ਕਿ ਸਾਨੂੰ ਇਸ ਵਕਤ ਸੁਣ ਰਹੇ ਨੇ। ਔਰ ਇਹ ਨਵਾਂ ਸਾਲ ਜੋ ਹੈ ਉਹ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਔਰ ਤੁਸੀਂ ਦਿਨ ਰਾਤ ਦੁਗਣੀ ਚੁਗਣੀ ਤਰੱਕੀ ਕਰੋ। ਸਰ, ਜੋ ਕਿ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਨੇ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੋਈ ਵੀ ਪਾਰਟੀ ਦੀ ਜਿੱਤ ਜੋ ਹੈ ਉਹ ਪਾਰਟੀ ਦੀ ਜਿੱਤ ਨਹੀਂ ਹੁੰਦੀ, ਉਹ ਆਵਾਮ ਦੀ ਜਿੱਤ ਹੁੰਦੀ ਹੈ। ਅਗਰ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਤਾਂ ਉਹ ਜਨਤਾ ਦੀ ਵਜ੍ਹਾ ਨਾਲ ਉੱਭਰੀ ਹੈ। ਉਹ ਜਨਤਾ ਦਾ ਪਿਆਰ ਹੈ, ਅਰਵਿੰਦ ਜੀ ਦੇ ਕੰਮ ਬੋਲਦੇ ਨੇ, ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਵੀ ਇੱਕ ਜੋ ਲਹਿਰ ਹੈ ਆਮ ਆਦਮੀ ਪਾਰਟੀ ਦੀ ਉਹ ਚੱਲ ਰਹੀ ਹੈ। ਚੰਡੀਗੜ੍ਹ ਦੇ ਜੋ ਨਤੀਜੇ ਆਏ ਨੇ ਉਹ ਉਹਨਾਂ ਨੇ ਇੱਕ ਵਾਰੀ ਪੰਜਾਬੀਆਂ ਨੂੰ ਸੋਚਣ ਲਈ ਫਿਰ ਮਜਬੂਰ ਕਰ ਦਿੱਤਾ ਹੈ ਕਿ ਅਗਰ ਦੂਸਰੀਆਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨਾ ਪਿਆਰ ਮਿਲਦਾ ਤਾਂ ਪੰਜਾਬ ਦੇ ਵਿੱਚ ਉਹਨੂੰ ਵੱਧਦੇ ਰਹਾਂਗੇ। ਔਰ ਇਸ ਵਕਤ ਪੰਜਾਬ ਦੇ ਹਾਲਾਤ ਵੀ ਇਸੇ ਤਰ੍ਹਾਂ ਦੇ ਇੱਕ ਤਰਫਾ ਜੋ ਇਲੈਕਸ਼ਨ ਰਿਜ਼ਲਟ ਆਉਣਗੇ ਤੁਹਾਡੇ ਸਾਹਮਣੇ। ਸਰ, ਆਮ ਆਦਮੀ ਪਾਰਟੀ ਨੇ ਤੁਹਾਨੂੰ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਟਿਕਟ ਅਨਾਉਂਸ ਕੀਤੀ ਹੋਈ ਹੈ, ਤੁਸੀਂ ਉਹਦੇ ਬਾਰੇ ਕੀ ਕੀ ਕੰਮ ਕਰੋਗੇ? ਦੇਖੋ, ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਮੀਦਵਾਰ ਐਲਾਨਿਆ ਗਿਆ ਹੈ ਔਰ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਹਲਕਾ ਸ਼੍ਰੀ ਹਰਗੋਬਿੰਦਪੁਰ 'ਚ ਉਹ ਹਰ ਇੱਕ ਕੰਮ ਕਰਾਂਗੇ ਜੋ ਵਿਕਾਸ ਵਾਸਤੇ ਜ਼ਰੂਰੀ ਹੈ। ਜਿਵੇਂ ਕਿ ਸਿੱਖਿਆ ਦੀ ਸਹੂਲਤ, ਜੋ ਬੁਨਿਆਦੀ ਸਹੂਲਤ ਹੈ ਆਪਣੇ ਬੱਚਿਆਂ ਵਾਸਤੇ, ਅਸੀਂ ਬਿਲਕੁਲ ਫ੍ਰੀ ਔਰ ਸਕੂਲ ਜੋ ਹੈ ਉਹ ਬਹੁਤ ਅੱਛੇ ਕਰ ਦਿਆਂਗੇ। ਸਿਰਫ ਕਾਂਗਰਸ ਸਰਕਾਰ ਦੀ ਤਰ੍ਹਾਂ ਇਹ ਨਹੀਂ ਕਿ ਬਾਹਰ ਸਮਾਰਟ ਸਕੂਲ ਲਿਖ ਦਿਆਂਗੇ ਅਤੇ ਅੰਦਰ ਕੁਛ ਵੀ ਨਹੀਂ ਹੋਏਗਾ। ਅਸੀਂ ਆਪਣੇ ਬੱਚਿਆਂ ਨੂੰ ਅੱਛਾ ਵਾਤਾਵਰਨ ਦੇਵਾਂਗੇ ਪੜ੍ਹਾਈ ਵਾਸਤੇ। ਜਿਵੇਂ ਅਸੀਂ ਦਿੱਲੀ ਦੇ ਵਿੱਚ ਸਕੂਲ ਬਣਾਏ ਨੇ ਉਸੇ ਤਰ੍ਹਾਂ ਦੇ ਸਕੂਲ ਪੰਜਾਬ 'ਚ ਬਣਨਗੇ। ਇਸੇ ਤਰ੍ਹਾਂ ਹੌਸਪੀਟਲ ਜੋ ਹੈ ਉਹ ਬਹੁਤ ਐਡਵਾਂਸ ਬਣਨਗੇ ਔਰ ਹਲਕਾ ਸ਼੍ਰੀ ਹਰਗੋਬਿੰਦਪੁਰ 'ਚ ਵੱਡੇ ਵੱਡੇ ਹੌਸਪੀਟਲ ਹੋਣਗੇ, ਚਾਹੇ 2 ਹੋਣ ਚਾਹੇ 3 ਹੋਣ। ਬਹੁਤ ਹੀ ਜ਼ਿਆਦਾ ਜੋ ਇਲਾਜ ਦੀ ਦਿੱਕਤ ਆਉਂਦੀ ਹੈ ਜਨਤਾ ਨੂੰ ਉਹ ਹੀ ਖਤਮ ਕਰ ਦਿਆਂਗੇ। ਇਲਾਜ ਤੋਂ ਬਿਨਾਂ ਕੋਈ ਵੀ ਜੋ ਮਰੀਜ਼ ਹੈ ਉਹਨੂੰ ਦੁੱਖ ਨਹੀਂ ਸਹਿਣ ਕਰਨਾ ਪਏਗਾ। ਹਰ ਇੱਕ ਦਾ ਇਲਾਜ ਫ੍ਰੀ ਹੋਏਗਾ, ਭਾਵੇਂ ਉਹ 50 ਲੱਖ ਰੁਪਏ ਤੱਕ ਰੱਖਣਾ ਹੋਵੇ। ਸਰ, ਇੱਕ ਬਹੁਤ ਵੱਡੀ ਆਵਾਜ਼ ਆ ਰਹੀ ਹੈ ਕਿ ਜਿੱਦਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਜਿੱਦਾਂ ਪੰਜਾਬ ਦੀ ਜੋ ਜਵਾਨੀ ਹੈ ਨਸ਼ੇ ਵਿੱਚ ਰੁਲ ਰਹੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੰਪਲ ਜੀ ਗੱਲ ਹੈ, ਦੇਖ ਜੀ, ਜਦੋਂ ਨਸ਼ੇ ਪੰਜਾਬ ਦੇ ਵਿੱਚ ਬਣਦਾ ਨਹੀਂ। ਜੋ ਬੱਚੇ ਨੇ ਜਿਨ੍ਹਾਂ ਦੇ ਕੋਲ 2-2, 3-3 ਗ੍ਰਾਮ ਨਸ਼ਾ ਮਿਲਦਾ ਹੈ ਉਹ ਕਿੱਥੋਂ ਆਉਂਦਾ ਹੈ, ਪਹਿਲਾਂ ਤਾਂ ਇਹ ਨਹੀਂ ਹਲੇ ਤੱਕ ਪਤਾ ਲੱਗਾ। ਹੁਣ ਇੱਕ FIR ਵਿਕਰਮਜੀਤ ਸਿੰਘ ਜੀ 'ਤੇ ਬਣੀ ਹੈ, ਤਾਂ ਥੋੜ੍ਹਾ ਜਿਹਾ ਲੱਗਦਾ ਹੈ ਕਿ ਇਹਦੇ ਵਿੱਚ ਰਾਜਨੀਤਿਕ ਲੋਕਾਂ ਦਾ ਹੱਥ ਹੈ। ਪਰ ਉਹਦੇ ਵਿੱਚ ਜ਼ਿਆਦਾ ਜੋ ਤੰਗ ਪਰੇਸ਼ਾਨ ਬੱਚਿਆਂ ਨੂੰ ਕੀਤਾ ਗਿਆ, ਨੌਜਵਾਨਾਂ ਨੂੰ ਕੀਤਾ ਗਿਆ, ਉਹਨਾਂ 'ਤੇ FIR ਦਰਜ ਕਰਕੇ। ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਆ, ਉਹਨਾਂ 'ਤੇ ਅਗਰ FIR ਕੀਤੀ ਵੀ ਗਈ ਹੈ ਬੇਬੁਨਿਆਦ FIR, ਜਿੱਦਾਂ ਅੱਜ ਇਹ ਕਹਿ ਰਹੇ ਨੇ ਕਿ ਮਜੀਠੀਆ ਦੇ ਉੱਤੇ FIR ਰਾਜਨੀਤਿਕ ਲਈ ਕੀਤੀ ਗਈ ਹੈ, ਰਾਜਨੀਤਿਕ ਗਤੀਵਿਧੀ ਵਿਰੋਧ ਤੇ ਨੀਤੀ ਨਾਲ ਕੀਤੀ ਗਈ ਹੈ। ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਛੋਟੀਆਂ ਰਾਜਨੀਤੀਆਂ ਹੁੰਦੀਆਂ ਰਹਿੰਦੀਆਂ ਬੱਚਿਆਂ 'ਤੇ। ਇਸੇ ਤਰ੍ਹਾਂ 1 ਗ੍ਰਾਮ ਵਾਲੇ 'ਤੇ ਕਿਲੋ ਪਾਊਡਰ ਪਾ ਕੇ ਉਹਨੂੰ ਜੇਲ੍ਹ 'ਚ ਸੜਨ ਲਈ ਮਜਬੂਰ ਕਰ ਦਿੱਤਾ। ਮੇਰੀ ਪਾਰਟੀ ਬਣਨ 'ਤੇ ਉਮੀਦ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ 'ਤੇ ਇਹਨਾਂ ਕੇਸਾਂ 'ਚੋਂ ਬਚਾਵਾਂਗੇ, ਫਿਰ ਉਹਨਾਂ ਨੂੰ ਜੋ ਇਲਾਜ ਚਾਹੀਦਾ ਉਹ ਇਲਾਜ ਪ੍ਰੋਵਾਈਡ ਕਰਾਂਗੇ ਤਾਂ ਕਿ ਉਹ ਨਸ਼ੇ ਦੇ ਚੰਗਲ ਤੋਂ ਨਿਕਲ ਸਕਣ। ਇਹ ਸੀ ਸਾਡੇ ਐਡਵੋਕੇਟ ਅਮਰਪਾਲ ਜੀ, ਜਿਨ੍ਹਾਂ ਦੇ ਅੱਜ ਅਸੀਂ ਵਿਚਾਰ ਸੁਣੇ ਆ। ਸਰ, ਥੈਂਕ ਯੂ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਚੈਨਲ ਦਾ, ਤੁਸੀਂ ਅੱਜ ਇੱਥੇ ਮੇਰੇ ਆਫਿਸ 'ਚ ਆਏ ਔਰ ਪਬਲਿਕ ਦੇ ਤੱਕ ਮੇਰੀ ਆਵਾਜ਼ ਪਹੁੰਚਾਈ।